ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਅਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ ਆਮਦੀਦ ਕਹਿੰਦੇ ਹਾਂ। ਤੇ ਅੱਜ ਅਸੀਂ ਬਾਈਬਲ ਮੁਕੱਦਸ ਦੇ ਵਿੱਚੋਂ ਰੋਮੀਓ 6 ਬਾਬ ਉਹਦੀ 23 ਆਇਤ ਖੁਦਾ ਦੇ ਕਲਾਮ ਚੋਂ ਪੜਾਂਗੇ ਤੇ ਇੱਥੇ ਜ਼ਰਾ ਗੌਰ ਕਰਾਂਗੇ। ਕਿਉਂ ਜੋ ਗੁਨਾਹ ਦੀ ਮਜ਼ਦੂਰੀ ਮੌਤ ਹੈ, ਪਰ ਖੁਦਾ ਦੀ ਬਖਸ਼ਿਸ਼ ਸਾਡੇ ਖੁਦਾਵੰਦ ਯਿਸੂ ਮਸੀਹ ਵਿੱਚ ਹਮੇਸ਼ਾ ਦੀ ਜ਼ਿੰਦਗੀ ਹੈ। ਅਗਰ ਅਸੀਂ ਇਹਦੇ ਪਹਿਲੇ ਹਿੱਸੇ ਤੇ ਗੌਰ ਕਰਨੇ ਆ ਤੇ ਲਿਖਿਆ ਹੈ ਕਿ ਗੁਨਾਹ ਦੀ ਮਜ਼ਦੂਰੀ ਮੌਤ ਹੈ। ਯਾਨੀ ਇਨਸਾਨ ਇਸ ਦੁਨੀਆ ਦੇ ਵਿੱਚ ਰਹਿੰਦਿਆਂ ਹੋਇਆਂ ਜੋ ਕੁਝ ਵੀ ਕਰਦਾ ਹੈ, ਚੰਗੇ ਕੰਮ ਕਰਦਾ ਹੈ ਜਾਂ ਭੈੜੇ ਕੰਮ ਕਰਦਾ ਹੈ, ਉਹਦੀ ਮਜ਼ਦੂਰੀ ਉਹਨੂੰ ਮਿਲਣੀ ਹੈ, ਰੁਕ ਨਹੀਂ ਸਕਦੀ। ਕਿਉਂ ਜੋ ਉਹ ਬੀਜਦਾ ਹੈ ਉਹਨੇ ਵੱਢਣਾ ਹੈ। ਅਗਰ ਕੋਈ ਚੰਗੇ ਕੰਮ ਕਰਦਾ ਹੈ ਤੇ ਚੰਗੀ ਮਜ਼ਦੂਰੀ ਮਿਲੇਗੀ, ਅਗਰ ਭੈੜੇ ਕੰਮ ਕਰਦਾ ਹੈ ਤੇ ਭੈੜੀ ਮਜ਼ਦੂਰੀ ਮਿਲੇਗੀ। ਲੇਕਿਨ ਗੁਨਾਹ ਦੀ ਮਜ਼ਦੂਰੀ, ਜਿਹੜੀ ਭੈੜੇ ਕੰਮ ਦੀ ਗੁਨਾਹ ਦੀ ਮਜ਼ਦੂਰੀ, ਬਾਈਬਲ ਮੁਕੱਦਸ ਕਹਿੰਦੀ ਏ ਮੌਤ ਹੈ। ਇਸ ਲਈ ਕਿ ਵੇਖੋ, ਬਾਈਬਲ ਇਹ ਵੀ ਕਹਿੰਦੀ ਹੈ ਮਜ਼ਦੂਰ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ। ਤੇ ਜਦੋਂ ਗੁਨਾਹ 'ਚ ਹੀ ਰਹਿਣਾ ਹੈ ਤੇ ਫਿਰ ਉਹਦੀ ਮਜ਼ਦੂਰੀ ਮੌਤ ਹੀ ਹੈ। ਗੁਨਾਹ ਹੈ ਕੀ ਹੈ? ਜ਼ਰਾ ਥੋੜਾ ਜਿਹਾ ਤੈਨੂੰ ਵੇਖ ਲਈਏ ਮੇਰੇ ਭਰਾਓ। ਗੁਨਾਹ ਉਹ ਹੋਵੇ ਜਿਹੜਾ ਅਸੀਂ ਖੁਦਾ ਦੇ ਖਿਲਾਫ ਕੰਮ ਕਰਨੇ ਆ, ਯਾਨੀ ਜਿੱਥੋਂ ਖੁਦਾ ਮਨਾ ਕਰਦਾ ਹੈ, ਜਦੋਂ ਅਸੀਂ ਉਹੋ ਹੀ ਕੰਮ ਕਰਨੇ ਆ ਜਿੱਥੋਂ ਖੁਦਾ ਮਨਾ ਕਰਦਾ ਹੈ, ਤੇ ਉਹ ਗੁਨਾਹ ਕਹਿਲਾਂਦਾ ਹੈ। ਖੁਦਾ ਦੇ ਹੁਕਮਾਂ ਨੂੰ ਤੋੜਨਾ ਗੁਨਾਹ ਕਹਿਲਾਂਦਾ ਹੈ। ਖੁਦਾ ਦੀ ਮਰਜ਼ੀ ਦੇ ਖਿਲਾਫ ਜਾਣਾ ਗੁਨਾਹ ਕਹਿਲਾਂਦਾ ਹੈ। ਤੇ ਜਦੋਂ ਗੁਨਾਹ ਖਵਾਉਂਦਾ ਹੈ ਤੇ ਫਿਰ ਗੁਨਾਹ ਦੀ ਮਜ਼ਦੂਰੀ ਮੌਤ ਆ। ਅਸਾਂ ਅੱਜ ਕੱਲ ਵਤੀਰਾ ਕੀ ਰੱਖਿਆ ਹੈ? ਇੱਕ ਪਾਸੇ ਅਸੀਂ ਗੁਨਾਹ ਵੀ ਰੱਖਨੇ ਆ ਆਪਣੇ ਅੰਦਰ, ਤੇ ਇੱਕ ਪਾਸੇ ਅਸੀਂ ਇਬਾਦਤ ਵੀ ਕਰਨੇ ਆ, ਪ੍ਰਸਤਸ਼ ਵੀ ਕਰਨੇ ਆ, ਖੁਦਾ ਦੀ ਹਜ਼ੂਰੀ 'ਚ ਵੀ ਜਾਂਦੇ ਆ। ਤੇ ਇਹੋ ਹੀ ਵਜ੍ਹਾ ਹੈ ਕਿ ਨਾ ਖੁਦਾ ਸਾਡੇ ਨਾਲ ਕਲਾਮ ਕਰਦਾ ਹੈ। ਅਸੀਂ ਜਾਂਦੇ ਆ ਤੇ ਇਬਾਦਤ ਕਰਕੇ ਆ ਜਾਂਦੇ ਆ, ਆਪਣੇ ਲੋ ਇਬਾਦਤ ਕਰਨੇ ਆ, ਲੇਕਿਨ ਜਿਵੇਂ ਦੇ ਹੁੰਨੇ ਆ ਉਵੇਂ ਆ ਜਾਂਦੇ ਆ। ਚਰਚ ਦੇ ਵਿੱਚੋਂ ਨਿਕਲੇ, ਗਿਰਜਿਓਂ ਨਿਕਲੇ, ਲੋਕਾਂ ਨੂੰ ਮਿਲੇ, ਪਾਦਰੀ ਸਾਹਿਬ ਨੂੰ ਸਲਾਮ ਕੀਤਾ ਤੇ ਘਰ। ਜਦੋਂ ਕੋਈ ਮੁਸੀਬਤ ਹੁੰਦੀ ਹੈ ਤੇ ਫਿਰ ਕਹਿੰਦੇ ਆ ਪਾਦਰੀ ਸਾਹਿਬ ਸਾਡੇ ਲਈ ਦੁਆ ਕਰੋ। ਪਾਦਰੀ ਸਾਹਿਬ ਆਂਦੇ ਨੇ ਤੁਸੀਂ ਆਪ ਕਿਉਂ ਨਹੀਂ ਦੁਆ ਕਰਦੇ? ਜੀ ਅਸੀਂ ਕਰਨੇ ਆ, ਦੁਆ ਕਰਨੇ ਆ, ਪਰ ਸਾਨੂੰ ਜਵਾਬ ਨਹੀਂ ਮਿਲਦਾ, ਕੋਈ ਸਾਡੀ ਦੁਆ ਦਾ ਅਸਰ ਨਹੀਂ ਹੁੰਦਾ। ਲੇਕਿਨ ਖੁਦ ਬਾਈਬਲ ਇਹ ਵੀ ਕਹਿੰਦੀ ਹੈ ਕਿ ਖੁਦਾ ਗੁਨਾਹਗਾਰਾਂ ਦੀ ਨਹੀਂ ਸੁਣਦਾ। ਜਦੋਂ ਅੰਦਰ ਗੁਨਾਹ ਰੱਖਨੇ ਆ ਤੇ ਫਿਰ ਖੁਦਾ ਨੇ ਕਿੱਥੋਂ ਸੁਣਨਾ? ਮੇਰੇ ਭਰਾਓ, ਅੱਜ ਮੇਰੀ ਗੱਲ ਸੁਣੋ, ਮੇਰੀ ਭੈਣੋ, ਬੜੀ ਸਮਝਣ ਵਾਲੀ ਗੱਲ ਕਰਨ ਲੱਗਾ ਵਾਂ। ਜੇ ਅਸੀਂ ਆਪਣੇ ਅੰਦਰ ਗੁਨਾਹ ਰੱਖ ਕੇ ਤੇ ਇਸ ਦੁਨੀਆ ਤੋਂ ਚਲੇ ਜਾਂਦੇ ਆ ਤੇ ਫਿਰ ਗੁਨਾਹ ਦੀ ਮਜ਼ਦੂਰੀ ਮੌਤ ਹੈ। ਉਹ ਖਲਾਸੀ ਨਹੀਂ ਜੀ। ਅਸੀਂ ਈਮਾਨ ਤੇ ਰੱਖਨੇ ਆ ਕਿ ਯਿਸੂ ਮਸੀਹ ਸਾਡੇ ਲਈ ਕੁਰਬਾਨ ਹੋਇਆ। ਅਸੀਂ ਈਮਾਨ ਰੱਖਨੇ ਆ ਯਿਸੂ ਮਸੀਹ ਸਾਡੇ ਲਈ ਸਲੀਬ ਦਿੱਤਾ ਗਿਆ, ਉਹਨੇ ਸਾਡੇ ਗੁਨਾਹ ਆਪਣੇ ਤੇ ਲੈ ਕੇ ਉਹ ਸਲੀਬ ਤੇ ਚੜ ਗਿਆ। ਉਹਦੇ ਫਿਦਿਆ ਦੇਣ ਨਾਲ, ਉਹਦੇ ਕੁਰਬਾਨੀ ਦੇਣ ਨਾਲ, ਉਹਦੇ ਲਹੂ ਵਗਾਉਣ ਨਾਲ ਅਸੀਂ ਛੁਡਾਏ ਗਏ ਆ। ਲੇਕਿਨ ਮੇਰੇ ਭਰਾਓ, ਜੇ ਅਸੀਂ ਗੁਨਾਹ ਹੀ ਅੰਦਰ ਰੱਖਣਾ ਹੈ ਤੇ ਫਿਰ ਛੁਡਾਏ ਕਾਹਦੇ ਗਏ? ਈਮਾਨ ਤੇ ਹੈਗਾ। ਲੇਕਿਨ ਮੈਂ ਇਹ ਵੀ ਦੱਸਣਾ ਚਾਹਨਾ ਵਾਂ, ਮੇਰੀ ਗੱਲ ਧਿਆਨ ਨਾਲ ਸੁਣ ਲਓ, ਈਮਾਨ ਤੇ ਇਬਲੀਸ ਵੀ ਰੱਖਦਾ ਹੈ, ਸ਼ੈਤਾਨ ਵੀ ਰੱਖਦਾ ਹੈ। ਉਹਨੂੰ ਵੀ ਪਤਾ ਹੈ ਕਿ ਅਦਾਲਤ ਹੋਣੀ ਹੈ ਤੇ ਮੈਨੂੰ ਅੱਗ ਦੀ ਭੱਠੀ ਸੁੱਟਿਆ ਜਾਣਾ ਹੈ। ਉਹਨੂੰ ਵੀ ਪਤਾ ਹੈ ਕਿ ਯਿਸੂ ਮਸੀਹ ਖੁਦਾ ਦਾ ਬੇਟਾ ਹੈ। ਉਹਨੂੰ ਵੀ ਪਤਾ ਹੈ ਕਿ ਯਿਸੂ ਕੋਲ ਬੜਾ ਅਖਤਿਆਰ ਹੈ। ਲੇਕਿਨ ਉਹ ਆਪਣੇ ਆਪ ਨੂੰ ਨਾ ਤੇ ਬਚਾਉਣ ਦੀ ਕੋਸ਼ਿਸ਼ ਕਰਦਾ ਤੇ ਨਾ ਅਮਲ ਕਰਦਾ ਹੈ। ਉਹਨੇ ਅੱਗ ਦੀ ਭੱਠੀ ਛੱਡਣਾ ਹੈ। ਲੇਕਿਨ ਇਨਸਾਨ
ਜਿਹਦੇ ਲਈ ਯਿਸੂ ਮਸੀਹ ਨੇ ਕਫਾਰਾ ਦਿੱਤਾ ਹੈ, ਸਲੀਬ ਤੇ ਖੂਨ ਬਹਾਇਆ ਹੈ, ਉਹਦੇ ਲਈ ਇਹ ਵੇ ਕਿ ਉਹ ਆਪਣੇ ਗੁਨਾਹਾਂ ਦਾ ਇਕਰਾਰ ਕਰੇ। ਜਦੋਂ ਅਸੀਂ ਇਸ਼ਾਇਰਬਾਨੀ ਤੇ ਗੱਲ ਕਰਨੇ ਆ ਨਾ, ਮੈਂ ਇਸ਼ਾਇਰਬਾਨੀ ਦੇ ਪੈਗਾਮ 'ਚ ਦੱਸਿਆ ਸੀ ਕਿ ਯਿਸੂ ਦਾ ਖੂਨ ਬਤੇਰਿਆਂ ਦੇ ਗੁਨਾਹਾਂ ਦੀ ਮਾਫੀ ਲਈ ਹੈ ਬਹਾਇਆ ਗਿਆ ਹੈ। ਤੇ ਮੈਂ ਇਹ ਵੀ ਦੱਸਣਾ ਚਾਹਨਾ ਵਾਂ ਕਿ ਜਦੋਂ ਅਸੀਂ ਬਰਰੇ ਦਾ ਲਹੂ ਆਪਣੇ ਉੱਤੇ ਲੈਨੇ ਆ, ਤੇ ਉਹਦੇ ਨਾਲ ਇੱਕ ਹੋਰ ਵੀ ਗੱਲ ਜਿਹੜੀ ਦੱਸਣਾ ਚਾਹੁੰਦਾ ਵਾਂ, ਉਹ ਵੀ ਸਮਝ ਲਓ। ਆਪਣੇ ਗੁਨਾਹਾਂ ਦਾ ਖੁਦਾ ਦੇ ਅੱਗੇ ਇਕਰਾਰ ਕਰਨੇ ਆ, ਮਾਫੀ ਮੰਗਦੇ ਆ, ਤੇ ਖੁਦਾ ਸਾਨੂੰ ਮਾਫ ਵੀ ਕਰਦਾ ਹੈ। ਤੇ ਜੇ ਗੁਨਾਹ ਤੋਂ ਮਾਫੀ ਨਹੀਂ ਮੰਗਣੀ, ਫਿਰ ਤੇ ਸ਼ੈਤਾਨ ਤੇ ਸਾਡੇ 'ਚ ਫਰਕ ਹੀ ਕੋਈ ਨਹੀਂ। ਅਬਲੀਸ ਵੀ, ਸ਼ੈਤਾਨ ਵੀ ਆਪਣੇ ਗੁਨਾਹਾਂ ਦੀ ਮਾਫੀ ਨਹੀਂ ਮੰਗਦਾ, ਤੇ ਗੁਨਾਹਾਂ ਦਾ ਢੇਰ ਲਾਈ ਜਾਂਦਾ, ਤੇ ਅਸੀਂ ਵੀ ਗੁਨਾਹਾਂ ਦੇ ਢੇਰ ਲਾਉਂਦੇ ਜਾਂਦੇ ਆ ਤੇ ਮਾਫੀ ਨਹੀਂ ਮੰਗਦੇ। ਲੇਕਿਨ ਯਾਦ ਰੱਖ ਲਓ, ਪੈਦਾਇਸ਼ ਦੀ ਕਿਤਾਬ ਤੋਂ ਲੈ ਕੇ ਮਕਾਸ਼ਫਾ ਤੱਕ ਅਸੀਂ ਵੇਖਦੇ ਆ ਨਾ, ਜਦੋਂ ਤੇ ਜਿੱਥੇ ਇਨਸਾਨ ਨੇ ਆਪਣੇ ਗੁਨਾਹ ਦਾ ਇਕਰਾਰ ਨਹੀਂ ਕੀਤਾ, ਉੱਥੇ ਪੇਸ਼ਨਗੋਈ ਹੋ ਗਈ ਹੈ। ਤੇ ਜਿੱਥੇ ਉਹਨੇ ਇਕਰਾਰ ਕਰ ਲਿਆ ਤੇ ਮਾਫੀ ਮੰਗ ਲਈਏ, ਉੱਥੇ ਉਹਨੂੰ ਮਾਫੀ ਮਿਲ ਗਈ ਤੇ ਮੌਜਜ਼ਾ ਹੋ ਗਿਆ। ਦਾਊਦ ਦਾ ਵੱਡਾ ਕੰਮ ਇਹੋ ਹੀ ਸੀ ਕਿ ਉਹ ਆਪਣੀ ਗਲਤੀ ਮੰਨ ਲੈਂਦਾ ਸੀ ਤੇ ਖੁਦਾ ਤੋਂ ਮਾਫੀ ਮੰਗ ਲੈਂਦਾ ਸੀ। ਤੇ ਜਦੋਂ ਉਹ ਸਾਫ਼ ਹੋ ਜਾਂਦਾ ਸੀ ਤੇ ਖੁਦਾ ਨੂੰ ਚੰਗਾ ਲੱਗਦਾ ਸੀ, ਤੇ ਇਸ ਲਈ ਖੁਦਾ ਕਹਿੰਦਾ ਮੇਰੇ ਦਿਲ ਦੇ ਮੁਆਫਕ ਮਿਲ ਗਿਆ। ਬਈ ਇਨਸਾਨ ਇਸ ਦੁਨੀਆ ਤੇ ਜਿੰਨੀ ਦੇਰ ਹੈ, ਉਹਦੇ ਕੋਲ ਗਲਤੀਆਂ ਵੀ ਹੁੰਦੀਆਂ ਨੇ, ਖਤਾਵਾਂ ਵੀ ਹੁੰਦੀਆਂ ਨੇ, ਉਹ ਗੁਨਾਹ ਵੀ ਕਰ ਜਾਂਦਾ ਹੈ। ਕੋਸ਼ਿਸ਼ ਕਰਨ ਦੇ ਬਾਵਜੂਦ ਉਹ ਤੋਂ ਗੁਨਾਹ ਹੋ ਜਾਂਦਾ ਹੈ। ਸਾਨੂੰ ਬਾਈਬਲ ਮੁਕੱਦਸ ਦੱਸਦੀ ਹੈ ਕਿ ਅਸੀਂ ਗੱਲਾਂ ਦੇ ਵਿੱਚ ਖਤਾ ਕਰ ਜਾਂਦੇ ਹਾਂ। ਪੌਲੁਸ ਰਸੂਲ ਕਹਿੰਦਾ, ਵੇਖੋ ਮੈਂ ਜਿਹੜੀ ਨੇਕੀ ਦਾ ਇਰਾਦਾ ਕਰਨਾ ਉਹ ਮੇਰੇ ਕੋਲ ਹੁੰਦੀ ਨਹੀਂ, ਤੇ ਜਿਹੜੀ ਬਦੀ ਕਰਨਾ ਨਹੀਂ ਚਾਹੁੰਦਾ ਉਹ ਮੇਰੇ ਕੋਲ ਹੋ ਜਾਂਦੀ ਹੈ। ਇਸ ਲਈ ਕਿ ਇਨਸਾਨ ਇਸ ਦੁਨੀਆ 'ਚ ਰਹਿੰਦਿਆਂ ਆਇਆਂ, ਇਨਸਾਨੀ ਬਦਨ ਰੱਖਦਿਆਂ ਆਇਆਂ, ਉਹਦੇ ਕੋਲ ਗਲਤੀਆਂ ਤੇ ਗੁਨਾਹ ਹੋ ਜਾਂਦੇ ਨੇ। ਤੇ ਯਹੋਨਾ ਕਹਿੰਦਾ ਹੈ, ਅਗਰ ਕੋਈ ਕਹਿੰਦਾ ਹੈ ਕਿ ਮੈਂ ਗੁਨਾਹ ਨਹੀਂ ਕਰਦਾ, ਤੇ ਉਹ ਆਪਣੇ ਆਪ ਨੂੰ ਫਰੇਬ ਦਿੰਦਾ ਹੈ। ਤੇ ਗਲਤੀਆਂ ਹੁੰਦੀਆਂ ਜੇ, ਗੁਨਾਹ ਹੁੰਦੇ ਜੇ, ਹਰ ਇੱਕ ਕੋਲੋਂ ਹੁੰਦੇ ਨੇ, ਲੇਕਿਨ ਉਹਦੇ ਵਿੱਚ ਖੁਦਾ ਦੀ ਬਖਸ਼ਿਸ਼ ਕੀ ਹੈ? ਉਹਦਾ ਅਗਲਾ ਹਿੱਸਾ ਹੈ, ਖੁਦਾ ਦੀ ਬਖਸ਼ਿਸ਼ ਕੀ ਹੈ? ਯਿਸੂ ਮਸੀਹ ਖੁਦਾ ਦੀ ਬਖਸ਼ਿਸ਼ ਹੈ। ਜਦੋਂ ਅਸੀਂ ਯਿਸੂ ਮਸੀਹ ਦੇ ਕੋਲ ਆਉਂਦੇ ਆ ਤੇ ਆਪਣੇ ਗੁਨਾਹਾਂ ਦਾ ਇਕਰਾਰ ਕਰਨੇ ਆ, ਮਾਫੀ ਮੰਗਨੇ ਆ, ਤੇ ਉਹ ਮਾਫ ਕਰਦਾ ਤੇ ਸਾਨੂੰ ਪਾਕ ਕਰਦਾ। ਬਰਰੇ ਦਾ ਲਹੂ ਜਦੋਂ ਉੱਤੇ ਲੈਂਦੇ ਆ ਤਾਂ ਮਾਫ ਕਰਦਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਯਿਸੂ ਮਸੀਹ ਦੇ ਕੋਲ ਹੀ ਗੁਨਾਹ ਮਾਫ ਹੁੰਦੇ? ਕੋਈ ਵੀ ਨਬੀ ਪੈਗੰਬਰ ਵੇਖ ਲਵੋ, ਉਹਦੀ ਕਹਾਣੀ ਵੇਖ ਲਓ, ਉਹਨੇ ਤਾਲੀਮ ਤੇ ਦਿੱਤੀ ਹੈ, ਉਹਨੇ ਖੁਦਾ ਦੀ ਖਬਰ ਤੇ ਦਿੱਤੀ ਹੈ, ਖੁਦਾ ਦੇ ਨਾਲ ਚੱਲਣ ਦਾ ਤਰੀਕਾ ਤੇ ਦੱਸਿਆ ਹੈ। ਲੇਕਿਨ ਯਿਸੂ ਮਸੀਹ ਦੀ ਵੱਖਰੀ ਗੱਲ ਨਜ਼ਰ ਆਉਂਦੀ ਹੈ। ਯਿਸੂ ਮਸੀਹ ਦੇ ਕੋਲ ਗੁਨਾਹ ਮਾਫ ਕਰਨ ਦਾ ਅਖਤਿਆਰ ਹੈ। ਸਾਰੇ ਨਬੀ ਆਪਣੀ ਆਪਣੀ ਜਗ੍ਹਾ ਬਿਹਤਰ ਤੋਂ ਬਿਹਤਰ ਨੇ, ਲੇਕਿਨ ਯਿਸੂ ਮਸੀਹ ਦੀ ਵੱਖਰੀ ਗੱਲ ਹੈ ਵੇ, ਤੇ ਚੰਗੀ ਇਨਸਾਨ ਲਈ ਸਭ ਤੋਂ ਬਹੁਤ ਹੀ ਅੱਛੀ ਚੰਗੀ ਗੱਲ ਹੈ ਵੇ ਕਿ ਉਹਦੇ ਕੋਲ ਗੁਨਾਹ ਮਾਫ ਕਰਨ ਦਾ ਅਖਤਿਆਰ ਹੈ। ਉਹ ਜ਼ਮੀਨ ਤੇ ਸੀ ਨਾ, ਜਦੋਂ ਇਨਸਾਨੀ ਬਦਨ ਲੈ ਕੇ ਜਦੋਂ ਆਇਆ ਸੀ, ਤੇ ਉਹ ਕਈਆਂ ਨੂੰ ਆਂਦਾ ਸੀ ਜਾ ਤੇਰੇ ਗੁਨਾਹ ਮਾਫ ਹੋਏ, ਕਈਆਂ ਨੂੰ ਆਂਦਾ ਫਿਰ ਗੁਨਾਹ ਨਾ ਕਰੀ, ਲੇਕਿਨ ਉਹਨੂੰ ਗੁਨਾਹ ਮਾਫ ਕਰਨ ਦਾ ਅਖਤਿਆਰ ਹੈ। ਤੇ ਅੱਜ ਵੀ ਅਸੀਂ ਖੁਦਾ ਦੇ ਹਜ਼ੂਰ ਆਨੇ ਆ ਤੇ ਆਪਣੇ ਗੁਨਾਹਾਂ ਦੀ ਮਾਫੀ ਮੰਗਨੇ ਆ, ਤੇ ਖੁਦਾ ਮਾਫ ਕਰ ਦਿੰਦਾ ਹੈ। ਇਸ ਲਈ ਕਿ ਸਾਨੂੰ ਹੁਣ ਖੁਦਾ ਦੀ ਹਜ਼ੂਰ ਆਉਣ ਦੀ ਜ਼ਰੂਰਤ ਹੈ। ਹਰ ਸ਼ਖਸ, ਹਰ ਬੰਦਾ, ਹਰ ਬੀਬੀ, ਚਾਹੇ ਬੱਚੀ ਹੈ, ਚਾਹੇ ਵੱਡਾ ਹੈ, ਚਾਹੇ ਮੁੰਡਾ ਹੈ, ਸਾਰੇ ਖੁਦਾ ਦੇ ਹਜ਼ੂਰ ਆਓ ਤੇ ਆਪਣੇ ਗਲਤੀਆਂ ਦੀ, ਆਪਣੇ ਗੁਨਾਹਾਂ ਦੀ ਮਾਫੀ ਮੰਗੋ ਰੋਜ਼। ਬਲਕਿ ਮੈਂ ਕਹਾਂਗਾ ਹਰ ਸਾਹ ਨਾਲ ਖੁਦਾ ਤੋਂ ਮਾਫੀ ਮੰਗੋ, ਇਸ ਲਈ ਕਿ ਪਤਾ ਨਹੀਂ ਅਗਲਾ ਸਾਹ ਆਉਣਾ ਹੈ ਕਿ ਨਹੀਂ।
ਤੇ ਗੁਨਾਹਾਂ ਦੀ ਪੰਡ ਲੈ ਕੇ ਜੇ ਅਸੀਂ ਜਾਵਾਂਗੇ ਤੇ ਗੁਨਾਹ ਦੀ ਮਜ਼ਦੂਰੀ ਮੌਤ ਜੇ। ਤੇ ਇਸ ਲਈ ਮੌਤ ਤੋਂ ਆਪਣੇ ਆਪ ਨੂੰ ਬਚਾ ਲਓ। ਇਹ ਮੌਤ ਨਹੀਂ ਜਿਹੜੀ ਇਨਸਾਨ ਇਸ ਦੁਨੀਆ ਤੇ ਰਹਿੰਦਿਆਂ ਹੋਇਆਂ ਮਰਦਾ ਤੇ ਉਹਨੂੰ ਕਬਰਸਤਾਨ 'ਚ ਦਫਨ ਕਰ ਦਿੰਦੇ ਨੇ। ਨਹੀਂ 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 ਨਹੀਂ, ਇੱਕ ਦਫਾ ਦੁਬਾਰਾ ਕਬਰਾਂ ਤੋਂ ਕੱਢ ਕੇ ਜ਼ਿੰਦਾ ਕੀਤੇ ਜਾਣਗੇ ਤੇ ਵੱਡੀ ਅਦਾਲਤ ਹੋਣੀ ਜੇ ਮਕਾਸ਼ਵਾ ਦੀ ਕਿਤਾਬ ਦੱਸਦੀ ਏ, ਤੇ ਉਹਦੇ ਵਿੱਚ ਸਾਰਿਆਂ ਲੋਕਾਂ ਦਾ ਹਿਸਾਬ ਹੋਣਾ ਹੈ। ਤੇ ਜਿਹਦੇ ਚੰਗੇ ਕੰਮ ਹੋਣਗੇ ਉਹ ਜੰਨਤ 'ਚ ਜਾਏਗਾ, ਤੇ ਜਿਹਦੇ ਭੈੜੇ ਕੰਮ ਗੁਨਾਹਾਂ ਦਾ ਢੇਰ ਹੋਏਗਾ ਉਹ ਫਿਰ ਜਾਏਗਾ ਸਿੱਧਾ ਅੱਗ ਦੀ ਭੱਠੀ 'ਚ। ਤੇ ਇਸ ਲਈ ਮੈਂ ਕਹਿਣਾ ਵਾਂ, ਬੇਸ਼ੱਕ ਮੈਂ ਇਹਦੇ ਬਾਰੇ ਅੱਗੇ ਵੀ ਦੱਸਾਂਗਾ, ਅਸੀਂ ਅਗਲਾ ਹਿੱਸਾ ਵੀ ਵੇਖਾਂਗੇ, ਲੇਕਿਨ ਅੱਜ ਇੰਨੀ ਗੱਲ ਕਰਨਾ, ਆਪਣੇ ਗੁਨਾਹਾਂ ਦੀ ਮਾਫੀ ਮੰਗੋ, ਰੋਜ਼ ਗੁਨਾਹ ਦੀ ਮਾਫੀ ਮੰਗਿਆ ਕਰੋ ਤੇ ਆਪਣੇ ਆਪ ਨੂੰ ਪਾਕ ਤੇ ਸਾਫ਼ ਕਰਿਆ ਕਰੋ। ਇਸ ਲਈ ਕਿ ਖੁਦਾ ਗੁਨਾਹਗਾਰਾਂ ਦੀ ਰੀਝੇ ਸੁਣਦਾ। ਫਿਰ ਤੁਸੀਂ ਦੁਆ ਕਰੋਗੇ ਤੇ ਖੁਦਾ ਤੁਹਾਡੀ ਦੁਆ ਵੀ ਸੁਣੇਗਾ। ਮੈਂ ਈਮਾਨ ਰੱਖਣਾ ਤੇ ਯਕੀਨ ਰੱਖਣਾ ਵਾਂ, ਤੁਸੀਂ ਰੋਜ਼ ਆਪਣੇ ਗੁਨਾਹਾਂ ਦੀ ਜਦੋਂ ਮਾਫੀ ਮੰਗੋਗੇ ਨਾ ਤੇ ਖੁਦਾ ਦੇ ਪਸੰਦੀਦਾ ਹੋ ਜਾਓਗੇ, ਖੁਦਾ ਦੇ ਚੰਗੇ ਬਣ ਜਾਓਗੇ। ਇਸ ਲਈ ਖੁਦਾ ਤੁਹਾਨੂੰ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ। ਖੁਦਾ ਤੁਹਾਨੂੰ ਬਰਕਤ ਦੇਵੇ ਤੇ ਸਲਾਮਤੀ ਬਖਸ਼ੇ।